ਦੋ ਭਾਰਤੀ ਮੂਲ ਦੇ ਪੈਂਸਿਲਵੇਨੀਆ 'ਚ ਰਹਿਣ ਵਾਲੇ ਬੰਦਿਆਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਗ੍ਰਿਫਤਾਰ ਕਰ ਲਿਆ ਹੈ ਕਿਉਂਕਿ ਇਹਨਾਂ ਨੇ ਲੋਕਾਂ ਦੇ ਕੋਲੋਂ ਡਾਲਰ ਲੁੱਟੇ। $50,000 ਦਾ ਰਗੜਾ ਇਹਨਾਂ ਨੇ ਫਰਾਡ ਦੇ ਨਾਲ ਲਾਇਆ। ਦਿਗਵਿਜੇ ਸਿੰਘ ਚੌਹਾਨ 23 ਸਾਲਾ, ਹੇਮਲ ਪਟੇਲ 26 ਸਾਲਾਂ ਦਾ। ਇਹਨਾਂ ਨੂੰ ਫੈਲਨੀ ਥੈਫਟ ਤੇ ਕੌਂਸਪੀਰੇਸੀ ਦੇ ਵਿੱਚ ਸਜ਼ਾ ਸੁਣਾਈ ਗਈ ਆ। ਇਸ ਮੌਕੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੀ ਹਿਰਾਸਤ 'ਚ ਨੇ ਤੇ ਦੋਨੋਂ ਡਿਪੋਰਟ ਕੀਤੇ ਜਾ ਸਕਦੇ ਆ। ਸਕੈਮ ਕੀਤਾ, ਲੋਕਾਂ ਨੂੰ ਨਕਲੀ ਮੈਸੇਜ ਘੱਲ ਕੇ ਕਿਹਾ ਤੇ ਬੈਂਕ ਅਕਾਊਂਟ ਉਹਨਾਂ ਦੇ ਹੈਕ ਕਰਕੇ ਵਿੱਚੋਂ $50,000 ਉਹ ਕੱਢ ਲਿਆ। ਇਹਨਾਂ ਨੇ ਸਕੈਮ ਮੈਸੇजेस ਦੇ ਨਾਲ ਲੋਕਾਂ ਨੂੰ ਕਿਹਾ ਵੀ ਬਿਟਕੋਇਨ ਮਸ਼ੀਨ ਦੇ ਵਿੱਚ ਡਾਲਰ ਜਮ੍ਹਾਂ ਕਰਾਓ। ਉਸ ਤੋਂ ਬਾਅਦ ਜਿਹੜੇ ਵਿਕਟਮ ਸੀ ਉਹਨਾਂ ਨੂੰ ਸ਼ੱਕ ਹੋਇਆ, ਪੁਲਿਸ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਪੁਲਿਸ ਨੇ ਫਿਰ ਉਸ ਨੂੰ ਰੰਗੇ ਹੱਥੀ ਜਿਹੜਾ ਉਹ ਫੜਿਆ ਆ। ਕੋਰਟ ਦੇ ਦਸਤਾਵੇਜ਼ ਦੱਸਦੇ ਨੇ ਵੀ ਚੌਹਾਨ ਤੇ ਪਟੇਲ ਦੋਨੋਂ ਹੀ ਉਸ ਪੀੜਤ ਦੇ ਘਰੇ ਆਏ। $30,000 ਉਹਨਾਂ ਨੇ ਕੈਸ਼ ਦੇ ਵਿੱਚ ਲਿਆ ਤੇ ਜਦ ਉਹ ਰੰਗੇ ਹੱਥੀ ਲੈ ਕੇ ਜਾ ਰਹੇ ਸੀਗੇ ਤਾਂ ਪੁਲਿਸ ਨੇ ਰੰਗੇ ਹੱਥੀ ਜਿਹੜਾ ਉਹਨਾਂ ਨੂੰ ਫੜ ਲਿਆ ਜਦ ਇਹ ਕੈਸ਼ ਲੈ ਕੇ ਲਈ ਜਾਂਦੇ ਸੀਗੇ। ਸੋ ਕਹਿੰਦੇ ਵੀ ਪਟੇਲ ਆਪਣੀ ਗੱਡੀ ਦੇ ਵਿੱਚ ਆਇਆ ਸੀਗਾ ਪਰ ਗਿਆ ਫਿਰ ਬਾਅਦ ਚ ਪੁਲਿਸ ਦੀ ਗੱਡੀ ਦੇ ਵਿੱਚ। ਸੋ ਇਹ ਦੋ ਭਾਰਤੀ ਮੂਲ ਦੇ ਬੰਦੇ ਚੌਹਾਨ ਤੇ ਪਟੇਲ ਲੋਕਾਂ ਨੂੰ ਲੁੱਟਣ ਦੇ ਲਈ ਸਕੈਮ ਕਰਨ ਦੇ ਖਾਤਰ $50,000 ਲੁੱਟਣ ਕਰਕੇ ਇਹਨਾਂ ਨੂੰ ਹੁਣ ਹਿਰਾਸਤ ਚ ਲਿਆ, ਡਿਪੋਰਟ ਹੋਣਗੇ। ਇਦਾਂ ਦੇ ਸਕੈਮ ਹੋਰ ਵੀ ਬਹੁਤ ਸਾਰੇ ਜਿਹੜੇ ਉਹ ਚੱਲਦੇ ਨੇ। ਸਾਰੇ ਜਾਣੇ ਸੁਚੇਤ ਰਹਿਣ, ਸਤਰਕ ਰਹਿਣ, ਪੁਲਿਸ ਦੇ ਨਾਲ ਮਿਲ ਕੇ ਇਦਾਂ ਦੇ ਬੰਦਿਆਂ ਨੂੰ ਫਸਾਓ ਤਾਂ ਜੋ ਹੋਰ ਲੋਕਾਂ ਨੂੰ ਇਹ ਨਾ ਸਕੈਮ ਕਰ ਸਕਣ।